ਤੁਹਾਡਾ ਪੌਣੇ 2 ਸਾਲ ਦਾ ਟਨਿਓਰ ਲਾਹੌਰ ਐਜ਼ ਅ ਡਾਇਰੈਕਟਰ ਐਂਟੀ ਕਰਪਸ਼ਨ कैसा रहा और की देख रहे हो? ਨਹੀਂ ਬੜਾ ਚੰਗਾ ਰਿਹਾ ਸੀ, ਬੜਾ ਕੰਮ ਵੀ ਕੀਤਾ, ਬੜੇ ਜਿੰਨਾ ਵੀ ਦਾਦਰਸੀ ਹੋ ਸਕਦੀ ਹੈ, ਲੋਕਾਂ ਦੀ ਮਦਦ ਹੋ ਸਕਦੀ ਹੈ, ਜਿਸ ਹੱਦ ਤੱਕ ਹੋ ਸਕਦੀ ਹੈ ਅਸੀਂ ਕਰ ਰਹੇ ਹਾਂ। ਦਿਨ ਹੋ ਰਾਤ ਹੋ, ਅਸੀਂ ਕੋਈ ਡਿਫਰੈਂਸ਼ੀਏਟ ਨਹੀਂ ਕਰਦੇ। मतलब एक किसी मिसाल सुनने कि रिश्वत लेंदे फड़े जाओ तो दे के छुट जाओ। ਇਸ ਐਂਗਲ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਬਹਾਫ ਲਾਹੌਰ? ਅਸੀਂ ਲਾਹੌਰ ਦੀ ਗੱਲ ਕਰ ਰਹੇ ਹਾਂ ਕਿਉਂਕਿ ਤੁਸੀਂ ਪੌਣੇ 2 ਸਾਲ ਦਾ ਟਨਿਓਰ ਲਾਹੌਰ 'ਚ ਕੱਢਿਆ ਤੇ ਤੁਸੀਂ ਕੀ ਦੇਖਿਆ ਪੌਣੇ 2 ਸਾਲ ਦੇ ਵਿੱਚ? ਨਹੀਂ, ਅਸੀਂ ਨਹੀਂ ਬਰਦਾਸ਼ਤ ਕਰਦੇ ਇਸ ਚੀਜ਼ ਨੂੰ। ਅਗਰ ਰਿਸ਼ਵਤ ਦਿੱਤੀ ਵੀ ਹੈਗੀ ਹੈ ਔਰ ਛੋੜਨਾ ਦੂਰ ਦੀ ਬਾਤ ਦਿੱਤੀ ਹੈਗੀ ਹੈ, ਅਗਲੇ ਨੇ ਲਿੱਤੀ ਹੈਗੀ, ਕਿਸੇ ਵੀ ਸੂਰਤ 'ਚ ਅਸੀਂ ਛੱਡਣਾ ਨਹੀਂ। ਡੀਜੀ ਐਂਟੀ ਕਰਪਸ਼ਨ ਸੇਲ ਚੱਠਾ ਸਾਹਿਬ ਨੇ ਜਿਹੜੀ ਰੋਜ਼ਾਨਾ ਦੀ ਬੁਨਿਆਦ ਤੇ ਖੁੱਲੀ ਕਚਹਿਰੀ ਦਾ ਇਨਕਾਰ ਕੀਤਾ, ਉਹਦੇ ਵਿੱਚ ਜਿਹੜੇ ਤੁਸੀਂ ਕੇਸ ਸੁਣੇ ਉਹਨਾਂ ਦੀ ਇੱਕ ਨੋਇਤ ਕੀ ਸੀ ਜ਼ਿਆਦਾ? ਤੁਸੀਂ ਜਿਹੜੇ ਸਮਝਦੇ ਹੋ ਕਿ ਯਾਰ ਲਾਹੌਰ ਦੇ ਵਿੱਚ ਇਹ ਜਿਹੜੇ ਕੇਸ ਨੇ ਇਹ ਜ਼ਿਆਦਾ ਸੁਣੇ ਗਏ ਨੇ, ਉਹਦੇ ਤੇ ਤੁਸੀਂ ਮਤਲਬ FIR ਵੀ ਦਿੱਤੀਆਂ? ਬਿਲਕੁਲ ਦਿੱਤੀਆਂ। ਬਿਲਕੁਲ ਸਰ, ਡੀਜੀ ਸਾਹਿਬ ਸੁਹੇਲ ਚੱਠਾ ਸਾਹਿਬ ਦੀ ਕਲੀਅਰ ਡਾਇਰੈਕਸ਼ਨ ਨੇ ਕਿ ਜਿਸ ਹੱਦ ਤੱਕ ਹੋ ਸਕਦਾ ਹੈ ਲੋਕਾਂ ਦੀ ਸੁਣੀ ਜਾਏ। ਤੁਸੀਂ ਦੇਖ ਰਹੇ ਹੋ ਜਾਗਤਾ ਪੰਜਾਬ YouTube ਚੈਨਲ ਤੇ ਮੈਂ ਤੁਹਾਡਾ ਭਰਾ ਰਿਜ਼ਵਾਨ ਗੁੰਦਲ। ਵੱਡੇ ਸ਼ਹਿਰ ਤੋਂ ਵੱਡੀਆਂ ਖਬਰਾਂ ਦੇ ਨਾਲ ਜਨਾਬ, ਅੱਜ ਅਸੀਂ ਜਿਸ ਅਦਾਰੇ 'ਚ ਮੌਜੂਦ ਹਾਂ ਇਹ ਉਹ ਅਦਾਰਾ ਹੈ ਕਿ ਜਿਹੜਾ ਆਉਣ ਵਾਲੇ ਜਿਹੜੇ ਸਾਇਲ ਨੇ ਉਹਨਾਂ ਦੀ ਦਾਦਰਸੀ ਦਾ ਬਾਇਸ ਬਣਦਾ ਹੈ ਜੀ। ਐਂਟੀ ਕਰਪਸ਼ਨ ਲਾਹੌਰ ਜ਼ੋਨ ਤੇ ਸਾਡੇ ਨਾਲ ਨੇ ਡਾਇਰੈਕਟਰ ਐਂਟੀ ਕਰਪਸ਼ਨ ਲਾਹੌਰ ਜ਼ੋਨ ਐਸਨ ਮਨੀਰ ਭੱਟੀ ਸਾਹਿਬ। ਤੁਹਾਡਾ ਪੌਣੇ 2 ਸਾਲ ਦਾ ਟਨਿਓਰ ਲਾਹੌਰ ਐਜ਼ ਅ ਡਾਇਰੈਕਟਰ ਐਂਟੀ ਕਰਪਸ਼ਨ कैसा रहा और की देख रहे हो? ਨਹੀਂ, ਬੜਾ ਚੰਗਾ ਰਿਹਾ ਸੀ, ਬੜਾ ਕੰਮ ਵੀ ਕੀਤਾ, ਬੜੇ ਜਿੰਨਾ ਵੀ ਦਾਦਰਸੀ ਹੋ ਸਕਦੀ ਹੈ, ਲੋਕਾਂ ਦੀ ਮਦਦ ਹੋ ਸਕਦੀ ਹੈ, ਜਿਸ ਹੱਦ ਤੱਕ ਹੋ ਸਕਦੀ ਹੈ ਅਸੀਂ ਕਰ ਰਹੇ ਹਾਂ। ਦਿਨ ਹੋ ਰਾਤ ਹੋ, ਅਸੀਂ ਕੋਈ ਡਿਫਰੈਂਸ਼ੀਏਟ ਨਹੀਂ ਕਰਦੇ। ਚਾਹੇ ਸਵੇਰ ਹੋ ਸ਼ਾਮੀ ਹੋ, ਜਿਹੜਾ ਵੀ ਬੰਦਾ ਆਏ, ਚਾਹੇ ਕੁੜੀ ਕਚਹਿਰੀ 'ਚ ਆ ਜਾਏ, ਚਾਹੇ ਉਸ ਤਰ੍ਹਾਂ ਆ ਜਾਏ, ਉਂਝ ਆ ਜਾਏ, ਅਸੀਂ ਆਲਵੇਜ਼ ਉਹਨਾਂ ਨੂੰ ਵੈਲਕਮ ਕਰਦੇ ਹਾਂ। ਉਹਨਾਂ ਦੇ ਜਿਹੜਾ ਵੀ ਇਸ਼ੂ ਹੁੰਦਾ ਹੈ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਹੱਦ ਤੱਕ ਹੋ ਸਕਦਾ ਅਸੀਂ ਕਰਨੇ। ਤੇ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਇਨਸਾਫ ਮਿਲੇ। ਡੀਜੀ ਐਂਟੀ ਕਰਪਸ਼ਨ ਸੇਲ ਚੱਠਾ ਸਾਹਿਬ ਨੇ ਜਿਹੜੀ ਰੋਜ਼ਾਨਾ ਦੀ ਬੁਨਿਆਦ ਤੇ ਖੁੱਲੀ ਕਚਹਿਰੀ ਦਾ ਇਨਕਾਰ ਕੀਤਾ, ਉਹਦੇ ਵਿੱਚ ਜਿਹੜੇ ਤੁਸੀਂ ਕੇਸ ਸੁਣੇ ਉਹਨਾਂ ਦੀ ਇੱਕ ਨੋਇਤ ਕੀ ਸੀ ਜ਼ਿਆਦਾ? ਤੁਸੀਂ ਜਿਹੜੇ ਸਮਝਦੇ ਹੋ ਕਿ ਯਾਰ ਲਾਹੌਰ ਦੇ ਵਿੱਚ ਇਹ ਜਿਹੜੇ ਕੇਸ ਨੇ ਇਹ ਜ਼ਿਆਦਾ ਸੁਣੇ ਗਏ ਨੇ, ਉਹਦੇ ਤੇ ਤੁਸੀਂ ਮਤਲਬ FIR ਵੀ ਦਿੱਤੀਆਂ? ਬਿਲਕੁਲ ਦਿੱਤੀਆਂ। ਬਿਲਕੁਲ ਸਰ, ਡੀਜੀ ਸਾਹਿਬ ਸੁਹੇਲ ਚੱਠਾ ਸਾਹਿਬ ਦੀ ਕਲੀਅਰ ਡਾਇਰੈਕਸ਼ਨ ਨੇ ਕਿ ਜਿਸ ਹੱਦ ਤੱਕ ਹੋ ਸਕਦਾ ਹੈ ਲੋਕਾਂ ਦੀ ਸੁਣੀ ਜਾਏ, ਉਹਨਾਂ ਦੇ ਜਿਸ ਹੱਦ ਤੱਕ ਇਨਸਾਫ ਦਿੱਤਾ ਜਾ ਸਕਦਾ ਉਹਨਾਂ ਨੂੰ ਦਿੱਤਾ ਜਾਏ। ਅਸੀਂ ਟੂ ਦ ਗ੍ਰਾਸ ਰੂਟ ਲੈਵਲ ਜਿੰਨੇ ਥੱਲੇ ਤੱਕ ਇਨਸਾਫ ਦਿਲਵਾ ਸਕਦੇ ਹਾਂ, ਤਾਂ ਕਿ ਲੋਕਾਂ ਨੂੰ ਯੂਜੂਅਲੀ ਪਹਿਲੇ ਕਨਸੈਪਟ ਹੁੰਦਾ ਸੀ ਉਹ ਮਿਲ ਹੀ ਨਹੀਂ ਸਕਦੇ ਸੀ ਕਿ ਡਾਇਰੈਕਟਰ ਨੂੰ ਮਿਲ ਸਕੇ, ਕਿ ਤਫਤੀਸ਼ੀ ਨੂੰ ਮਿਲ ਸਕੇ। ਅਸੀਂ ਉਹ ਕਨਸੈਪਟ ਬਦਲਿਆ, ਡੀਜੀ ਸਾਹਿਬ ਨੇ ਉਹ ਕਨਸੈਪਟ ਬਿਲਕੁਲ ਬਦਲਿਆ। ਸੁਹੇਲ ਚੱਠਾ ਸਾਹਿਬ ਨੇ ਹਰ ਬੰਦਾ ਅਪਰੋਚੇਬਲ ਹੋਏਗਾ, ਹਰ ਬੰਦੇ ਨੂੰ ਕੋਈ ਵੀ ਬੰਦਾ ਮਿਲ ਸਕਦਾ ਹੈ। ਅਸੀਂ ਖੁੱਲੀ ਕਚਹਿਰੀ ਬਾਹਰ ਲਾਉਣਾ ਸ਼ੁਰੂ ਕਰ ਦਿੱਤੀ, ਹਰ ਚੀਜ਼ ਉਹਦੇ 'ਚ ਹਰ ਤਰ੍ਹਾਂ ਦੇ ਕੇਸ ਆਉਂਦੇ ਸੀ। ਖੁੱਲੀ ਕਚਹਿਰੀ ਨਾਲ ਫਰਕ ਇਹ ਪਿਆ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਇਹ ਆਸਰਾ ਹੋ ਗਿਆ, ਇਹ ਖੁਸ਼ੀ ਹੋ ਗਈ ਕਿ ਉਹ ਲੋਕੀ ਆਰਾਮ ਨਾਲ ਡਾਇਰੈਕਟਰ ਨੂੰ ਮਿਲ ਸਕਦੇ ਨੇ, ਤਫਤੀਸ਼ੀਆਂ ਨੂੰ ਮਿਲ ਸਕਦੇ ਨੇ, ਆਪੇ ਕਿਸੇ ਵੀ ਟਾਈਮ ਆ ਕੇ ਆਪਣੀ ਦਰਖਾਸਤ ਅਰਜ਼ੀ ਦੇ ਸਕਦੇ ਨੇ। ਸਵੇਰੇ ਅਸੀਂ ਜਿਹੜੇ ਬਹਿਨੇ ਆ ਉਹ ਆ ਕੇ ਉਸੇ ਵੇਲੇ ਬਹਿ ਜਾਂਦੇ ਨੇ, ਸਾਰੇ ਇੱਕ ਚੀਜ਼ ਸੁਣੀ ਜਾਂਦੀ ਹੈ, ਉੱਥੇ ਹੀ ਕਈ ਦਫਾ ਫੈਸਲੇ ਵੀ ਹੋ ਜਾਂਦੇ ਨੇ, ਕਈ ਦਫਾ ਉੱਥੇ ਹੀ ਇਨਕੁਆਇਰੀਆਂ ਵੀ ਲੱਗ ਜਾਂਦੀਆਂ ਨੇ। ਤਾਂ ਕਾਫੀ ਉਹਦੇ 'ਚ ਨਾ ਕਾਫੀ ਫਿਰ ਕੰਮ ਸਪੀਡੀ ਹੋ ਗਿਆ, ਛੇਤੀ ਹੋ ਗਿਆ। ਰੈਡ ਟੇਪ ਵਾਲੀ ਚੀਜ਼ਾਂ ਅਸੀਂ ਥੋੜੀ ਮੁਕਾਈਆਂ। ਵੈਸੇ ਤੇ ਆਮ ਅਸੀਂ ਸੁਣਨੇ ਆ ਕਿ ਪਟਵਾਰੀ ਕਲਚਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਇਨਵੋਲਵ ਹੁੰਦਾ ਹੈ ਕਰਪਸ਼ਨ 'ਚ, ਤੇ ਉਹਨਾਂ ਦੇ ਬਾਰੇ ਤੁਹਾਡਾ ਸਰ ਕੀ ਖਿਆਲ ਹੈ? ਹੁਣ ਥੋੜਾ ਜਿਹਾ ਫਰਕ ਹੈਗਾ ਤੇ ਹੈ, ਗੱਲ ਤੁਹਾਡੀ ਸਹੀ ਹੈ ਕਿ ਇਸ ਤਰ੍ਹਾਂ ਪਟਵਾਰੀ ਕਲਚਰ ਹੈਗਾ, ਇਸ ਤਰ੍ਹਾਂ ਥਾਣਾ ਕਲਚਰ ਵੀ ਹੁੰਦਾ ਇਸ ਤਰ੍ਹਾਂ, ਲੇਕਿਨ ਹੁਣ ਉਹ ਥੋੜਾ ਜਿਹਾ ਇੰਪਰੂਵ ਆਹਿਸਤਾ ਆਹਿਸਤਾ ਗਵਰਨਮੈਂਟ ਬੜੀ ਕੰਮ ਕੀਤਾ, ਉਹਦੇ 'ਚ ਕੰਪਿਊਟਰਾਈਜ਼ ਹੁਣ ਸ਼ੁਰੂ ਹੋ ਗਿਆ ਹੈ। ਥਾਣੇ 'ਚ ਵੀ ਥੋੜਾ ਜਿਹਾ ਕੰਪਿਊਟਰਾਈਜ਼ ਹਰ ਚੀਜ਼ ਹੋਣ ਦੇ ਬਾਅਦ ਜਿਹੜਾ ਲੋਕਾਂ ਨੂੰ ਜ਼ਰਾ ਸਹੂਲਤ ਹੋਣਾ ਸ਼ੁਰੂ ਹੋ ਗਈ ਹੈ। ਲੇਕਿਨ ਸਾਡਾ ਕਨਸੈਪਟ ਇਹ ਹੈ ਕਿ ਅਗਰ ਜਿਹੜਾ ਜਿਸ ਤਰ੍ਹਾਂ ਪਟਵਾਰੀਆਂ ਦੇ ਨਾਲ ਇਸ ਤਰ੍ਹਾਂ ਮਿਲੀ ਭਗਤ ਕਰਕੇ ਉਹ ਜਿੰਨਾ ਜ਼ਿਆਦਾ ਉੱਥੇ ਇਨਕੁਆਇਰੀ ਕਰਕੇ ਉਹਨਾਂ ਨੂੰ ਰੋਕਿਆ ਜਾਏ, ਉਨਾ ਹੀ ਜ਼ਿਆਦਾ ਲੋਕਾਂ ਨੂੰ ਇਨਸਾਫ ਮਿਲਦਾ। ਉਹ ਅਸੀਂ ਕਾਫੀ ਕੰਮ ਕੀਤਾ ਉਹਦੇ 'ਤੇ। ਫਿਰ ਉੱਥੇ ਫਿਰ ਰੈਵਨਿਊ ਵਾਲਿਆਂ ਨੇ ਵੀ ਕੰਪਿਊਟਰਾਈਜ਼ ਕਰਨਾ ਸ਼ੁਰੂ ਕਰ ਦਿੱਤਾ, ਹਰ ਚੀਜ਼ ਕਰ ਦਿੱਤੀ, ਥਾਣਿਆਂ 'ਤੇ ਵੀ ਕੰਪਿਊਟਰਾਈਜੇਸ਼ਨ ਸ਼ੁਰੂ ਹੋ ਗਈ ਸੀ। ਤਾਂ ਉਹ ਥੋੜਾ ਜਿਹਾ ਇਫੈਕਟ ਆਇਆ ਕਿ ਕਰਪਸ਼ਨ ਥੋੜੀ ਘੱਟ ਹੀ ਹੈ, ਕੰਮ ਹੋਈ ਹੈ। ਸਾਡਾ ਕਨਸੈਪਟ ਹੈ ਕਿ ਬਿਲਕੁਲ ਜ਼ੀਰੋ ਟੋਲਰੈਂਸ। ਮਤਲਬ ਇੱਕ ਅਸੀਂ ਮਿਸਾਲ ਸੁਣਨੇ ਆ ਕਿ ਰਿਸ਼ਵਤ ਲੈਂਦੇ ਫੜੇ ਜਾਓ ਤੇ ਦੇ ਕੇ ਛੁੱਟ ਜਾਓ। ਇਸ ਐਂਗਲ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਬਹਾਫ ਲਾਹੌਰ? ਅਸੀਂ ਲਾਹੌਰ ਦੀ ਗੱਲ ਕਰ ਰਹੇ ਹਾਂ ਕਿਉਂਕਿ ਤੁਸੀਂ ਪੌਣੇ 2 ਸਾਲ ਦਾ ਟਨਿਓਰ ਲਾਹੌਰ 'ਚ ਕੱਢਿਆ ਤੇ ਤੁਸੀਂ ਕੀ ਦੇਖਿਆ ਪੌਣੇ 2 ਸਾਲ ਦੇ ਵਿੱਚ? ਨਹੀਂ, ਅਸੀਂ ਨਹੀਂ ਬਰਦਾਸ਼ਤ ਕਰਦੇ ਇਸ ਚੀਜ਼ ਨੂੰ। ਅਗਰ ਰਿਸ਼ਵਤ ਦਿੱਤੀ ਵੀ ਹੈਗੀ ਹੈ ਔਰ ਛੋੜਨਾ ਦੂਰ ਦੀ ਬਾਤ ਦਿੱਤੀ ਹੈਗੀ ਹੈ, ਅਗਲੇ ਨੇ ਲਿੱਤੀ ਹੈਗੀ, ਕਿਸੇ ਵੀ ਸੂਰਤ 'ਚ ਅਸੀਂ ਛੱਡਣਾ ਨਹੀਂ। ਤੁਸੀਂ ਐਂਗਲ ਸਮਝ ਰਹੇ ਹੋ ਜਿਹੜਾ ਐਂਗਲ ਤੋਂ ਗੱਲ ਕਰ ਰਹੇ ਹਾਂ? ਨਹੀਂ, ਉਹ ਅਸੀਂ ਕਹਿੰਦੇ ਨੇ ਕਿ ਇੱਥੇ ਜਾਵਾਂਗੇ ਤੇ ਰਿਸ਼ਵਤ ਦੇ ਕੇ ਛੁੱਟ ਜਾਾਂਗੇ। ਨਹੀਂ, ਲਈਏ ਤੇ ਉੱਥੇ ਦੇ ਦੇਾਂਗੇ। ਇਸ ਤਰ੍ਹਾਂ ਦਾ ਬਿਲਕੁਲ ਜ਼ੀਰੋ ਟੋਲਰੈਂਸ ਬਿਲਕੁਲ ਖਤਮ ਕਰਤਾ। ਇਸ ਤਰ੍ਹਾਂ ਦਾ ਕੋਈ ਕਨਸੈਪਟ ਨਹੀਂ।